बिस्मिल्लाहिर्रहमानिर्रहीम। अस्सलाम वालेकुम नाज़रीन, सफर नोच ਦੇ ਵੇਖਣ ਵਾਲਿਆਂ ਨੂੰ ਸਾਡੇ ਤਰਫੋਂ ਪਿਆਰ ਭਰਾ ਸਲਾਮ। ਅੱਜ ਅਸੀਂ ਜਾ ਰਹੇ ਹਾਂ ਇੱਕ ਬਹੁਤ ਵੱਡੇ ਹਦਫ ਤੇ। ਅੱਛਾ, ਬਹੁਤ ਵੱਡੀ ਸ਼ਖਸੀਅਤ ਨੇ, ਠੀਕ ਹੈ, ਸਾਡੇ ਮੁਰਸ਼ਿਦਾਂ ਬਰਾਬਰ ਨੇ, ਖਾਸ ਤੌਰ ਤੇ ਪੰਜਾਬ ਮਾਂ ਬੋਲੀ ਤੇ ਲਿਆ ਦਿੰਦਾ। ਮੁਰਸ਼ਿਦਾਂ ਬਰਾਬਰ ਮੈਂ ਇਸ ਤੋਂ ਕਹਿ ਕੇ ਹੀ ਅਸੀਂ ਨੂੰ ਮੁਰਸ਼ਿਦ ਫੜਨ ਉਹਨਾਂ ਨੂੰ ਅਸੀਂ ਜਾ ਰਹੇ ਹਾਂ ਤੇ ਉਹਦੀ ਤਿਆਰੀ ਕਰਨ ਲੱਗੇ ਹਾਂ। आओ नाले रल के तैयारी करने नाले शुगर मेला लाने आयो। बहुत वड्डी हसरत सी, बड़ी पुरानी हसरत सी। ज़ुबैब भाई पहले कहंदे ने सानू कोई बंदा लभना पैना, इंज करना पैना, वो करना पैना, लेकिन वो सियाणे आंदे ने ना, सियाणे आंदे ने तुहानू कुछ पता लगा नहीं लगा तो मैं तुहानू दसदा वा। सियाणे आंदे ना वड्डा बंदा वो हुंदा है जिंदे कोल खड़ोतिया तुहानू अपना आप निक्का नजर ना आवे। ਅਸੀਂ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਪੰਜਾਬੀ ਜਿਹੜੇ ਲੋਕ ਪੰਜਾਬੀ ਵਾਸਤੇ ਕੰਮ ਕਰਨ ਦੇ ਨੇ ਨਾ, ਉਹਨਾਂ ਦੇ ਨਾਲ ਮਿਲੀਏ, ਬੈਠੀਏ, ਰਲ ਮਿਲ ਕੇ ਬਈਏ, ਕੋ ਪਤਾ ਲੱਗੇ ਸਾਨੂੰ ਕਿ ਪੰਜਾਬੀ ਦਾ ਇਸ ਟਾਈਮ ਕੀ ਚੱਲ ਰਿਹਾ ਹੈ। ਕੁਝ ਲੋਕ ਜਿਹੜੇ ਨੇ ਉਹ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਚੋਂ ਆਪਸ ਵਿੱਚ ਮਿਲਦੇ ਮਿਲਾਉਂਦੇ ਰਹਿੰਦੇ ਨੇ। ਸਾਡੀ ਕਿਉਂਕਿ ਰੂਟੀਨ ਇਸ ਤਰ੍ਹਾਂ ਦੀ ਹੈ, ਕੰਮ ਸਮ ਇਸ ਤਰ੍ਹਾਂ ਦਾ ਹੈ ਕਿ ਅਸੀਂ ਜਿਹੜਾ ਨਾ ਰਲ ਮਿਲ ਕੇ ਨਹੀਂ ਬਹਿ ਸਕੇ। ਸਾਨੂੰ ਹੁਣ ਟਾਈਮ ਮਿਲਿਆ, ਅਸੀਂ ਇਨਸ਼ਾਅੱਲਾ ਜਿਹੜੇ ਪੰਜਾਬੀ ਵਾਸਤੇ ਕੰਮ ਕਰਨ ਦੇ ਨੇ, ਅੱਗੋਂ ਪੰਜਾਬੀ ਦੀ ਰਖਵਾਲੀ ਕਰਨ ਦੇ ਨੇ, ਉਹਨਾਂ ਨੂੰ ਮਿਲਣ ਜਾਵਾਂਗੇ। ਤੇ ਇਨਸ਼ਾਅੱਲਾ ਸਾਡੀ ਇਸ ਤਰ੍ਹਾਂ ਦੀ ਇੱਕ ਸੀਰੀਜ਼ ਆ ਰਹੀ ਹੈ ਜਿੰਦੇ ਵਿੱਚ ਅਸੀਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਮੁਖਤਲਿਫ ਲੋਕਾਂ ਨੂੰ ਮਿਲਾਂਗੇ। ਅਸੀਂ ਸੋਚਿਆ ਕਿ ਜਦੋਂ ਪਿੰਡ ਦੀ ਇੱਕ ਰਵਾਇਤ ਹੁੰਦੀ ਹੈ, ਡੇਰੇਦਾਰੀ ਦੀ ਇੱਕ ਰਵਾਇਤ ਹੁੰਦੀ ਹੈ, ਖਾਸ ਤੌਰ ਤੇ ਪੰਜਾਬ ਵਿੱਚ, ਕਿ ਜਦੋਂ ਕਿਸੇ ਨੂੰ ਮਿਲਣ ਜਾਈਏ ਨਾ ਤੇ ਤੁਹਾਨੂੰ ਪਤਾ ਹੈਗਾ ਜਨਾਬ ਕਿ ਖਾਲੀ ਹੱਥ ਨਹੀਂ ਜਾਈਦਾ। ਖਾਲੀ ਹੱਥ ਜਾਵਾ ਤੇ ਸਿਕੰਦਰ ਨੇ ਵੀ ਖਾਲੀ ਹੱਥੀ ਸੀ, ਉਹ ਵੀ ਬਾਹਰ ਕੱਢ ਕੇ ਦੱਸ ਗਿਆ। ਪਰ ਇਹ ਹੈ ਕਿ ਜਦੋਂ ਕਿਤੇ ਜਾਈਏ, ਇਹ ਪੰਜਾਬ ਦੀ ਰਵਾਇਤ ਤੇ ਸਕਾਫਤ ਤੇ ਕਿ ਖਾਲੀ ਹੱਥ ਨਹੀਂ ਜਾਈਦਾ। ਤੇ ਅੱਗੋਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ, ਇਨਸ਼ਾਅੱਲਾ ਤੁਹਾਨੂੰ ਵਿਖਾਉਂਦੇ ਆ ਕਿ ਅਸੀਂ ਕੀ ਖਰੀਦਣ ਜਾ ਰਹੇ ਹਾਂ। ਤੇ ਇਸੇ ਤਰ੍ਹਾਂ ਤਿਆਰੀ ਸ਼ੁਰੂ ਕਰ ਰਹੇ ਹਾਂ, ਮੁਖਤਲਿਫ ਲੋਕਾਂ ਨੂੰ ਮਿਲਣ ਦੀ, ਉਹਨਾਂ ਵਾਸਤੇ ਚੀਜ਼ਾਂ ਖਰੀਦਣੀਆਂ ਨੇ। ਤੇ ਅੱਗੋਂ ਇਨਸ਼ਾਅੱਲਾ ਪਹੁੰਚਿਆ, ਬਾਕੀ ਗੱਲਾਂ ਬਾਅਦ ਚ। अच्छा कलर अच्छा सूट बड़ा जबरदस्त पहला चलो फिर ही डन कर दो। बेस्ट है ये चीज, ओरिजिनल का 12,000 की कीमत। ठीक है, ये हमारे पास एक मेन आर्टिकल है जो कस्टमर की ओरिजिनल की 1 मंथ बाद ये बैन पड़ी खत्म हो जाती है। इस फैब्रिक को कुछ नहीं होना। एक तो कस्टमर का ये है कि वो चीज कवर हो जाती है कि उसकी का जो माइंड बना होता है ना, चीज पूरी हो जाती है। तो ये कस्टमर हमारा सबसे ज्यादा इसको प्रेफर करता है। आप इसके साथ ये कर सकते हैं, हमारा ये जैसे बॉक्स अब स्टार्ट हुआ है, आप उसको भी परचेज करके अगर पहली बात है कि ये वाला हाँ वो भी दिखा दें। परफ्यूम वगैरह थे आपके मैन, वो नीचे होंगे। वो ये केड़ी शेरवानी है? क्यों मारता जी भाई, ये अच्छी शेरवानी आपकी शादी के लिए हम ले रहे हैं भाई। नहीं यार, हाले नहीं ब्याह सीधा पहन बेबी, सीधा सीधा पहन, लो जी पग भी आ गई, सीधा पहन। ਲਓ ਜੀ, ਇਹ ਕਿਤੇ ਨਾ ਉਹ ਕੀ ਕਹਿੰਦੇ ਆ, ਅੰਗਰੇਜ਼ ਦੀ ਪੱਗ। ਹਾਂਜੀ ਭਾਜੀ, ਕਿੱਥੇ ਲੱਗੇ ਫਿਰਦੇ ਹੋ? आओ पेमेंट तो नीचे होनी मेरे ख्याल में। चलो बैठा, आराम से शोर नहीं करते हैं। बहुत कुछ होना है। लो जी, असी चीज़ां लैके नहीं आ रहे हैं, ਅਸੀਂ ਆਪਣੇ ਜਜ਼ਬਾਤ ਜਿਹੜੇ ਨੇ ਉਹ ਇਸ ਡੱਬੇ 'ਚ ਪੈਕ ਕਰਵਾ ਕੇ ਲੈ ਕੇ ਆ ਰਹੇ ਹਾਂ। ਤੇ
ਇਹ ਜਾ ਕੇ ਦੱਸਾਂਗੇ ਨਾ ਕੀ ਲਿਆਂਦਾ ਹੈ। ਬਸ ਇਹ ਉਮੀਦ ਹੈ ਕਿ ਪਸੰਦ ਆ ਜਾਏ ਅਗਲੇ ਬੰਦੇ ਨੂੰ। ਸਾਡੇ ਨਾ ਪੰਜਾਬ 'ਚ ਇੱਕ ਰਿਵਾਜ ਹੁੰਦਾ ਹੈ ਕਿ ਜਿਹਨੂੰ ਜਿਹੜੀ ਸ਼ੈ ਦਈਏ ਨਾ, ਜਦੋਂ ਬੰਦਾ ਉਹ ਸ਼ੈ ਨੂੰ ਯੂਜ਼ ਕਰੇ ਨਾ ਤੇ ਫਿਰ ਮੋਹਰ ਲੱਗ ਜਾਂਦੀ ਕਿ ਅਗਲੇ ਬੰਦੇ ਨੂੰ ਪਸੰਦ ਆ ਗਈ। ਵੈਸੇ ਤੇ ਇੰਜ ਦੀਆਂ ਉਹਨਾਂ ਕੋਲ ਕਈ ਪਈਆਂ ਹੋਣੀਆਂ, ਜਦੋਂ ਇਹ ਸਾਡੀ ਸ਼ੈ ਯੂਜ਼ ਕਰਨਗੇ ਨਾ ਫਿਰ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਨੂੰ ਭਾਈ ਪਸੰਦ ਆ ਗਈ। ਆਓ ਹੁਣ ਅੱਗੇ ਚੱਲਦੇ ਹਾਂ। ਸਹੀ ਹੋ ਤੇਰੀ ਲੋ ਜੀ ट्रबल फिर गिर जाएगा ਲੋ ਜੀ, ਇਸ ਤੋਂ ਹੁਣ ਅੱਗੇ ਚੱਲਨੇ ਆ। भाई ਤੇ ਜੇ ਕੋਈ ਐਸੀ ਚੀਜ਼ ਹੈ ਕਿ ਜਿਹੜੀ ਤੁਸੀਂ ਸਾਨੂੰ ਦੱਸਣਾ ਚਾਹ ਰਹੇ ਹੋ ਕਿ ਭਾਈ ਜਦੋਂ ਅਸੀਂ ਸ਼ੇਖੂਪੁਰੇ ਦੇ ਵਿੱਚੋਂ ਕਿਤੇ ਜਾਈਏ ਤੇ ਫਲਾਣੀ ਸ਼ੈ ਲੈ ਕੇ ਜਾਈਦੀ ਹੈ, ਤੇ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਹੈ ਤਾਂ ਕਿ ਅਸੀਂ ਉਹਨੂੰ ਐਡ ਕਰ ਸਕੀਏ। ਹਾਂ ਲਾਜ਼ਮੀ। ਜਿਹੜਾ ਬੰਦਾ ਵਹਿੰਦਾ ਪਿਆ ਉਹਦੇ ਵਾਸਤੇ ਫਰਜ਼ ਹੈ ਕਿ ਆਣ ਜਾਣ ਮਿਲਣ ਵਰਤਨ ਤੇ ਹਰ ਬੰਦਾ ਹੋਣਾ। ਜਿਹੜਾ ਬੰਦਾ ਕਿਸੇ ਕੋਲ ਜਾਣ ਲੱਗਦਾ ਹੈ, ਸ਼ੇਖੂਪੁਰੇ ਦੇ ਵਿੱਚੋਂ ਕੋਈ ਸ਼ੈ ਲੈ ਕੇ ਜਾਣੀ ਵੇਖ ਕਿਹੜੀ ਅੱਛੀ ਚੀਜ਼, ਜਿਹੜੀ ਸਿਰਫ ਸਪੈਸ਼ਲ ਸ਼ੇਖੂਪੁਰੇ ਦੀ ਸੌਗਾਤ ਜਿਹਨੂੰ ਕਹਿ ਸਕੋ। ਕਿਉਂਕਿ ਸਾਨੂੰ ਸ਼ੇਖੂਪੁਰੇ ਚ ਸੌਗਾਤ ਕੋਈ ਨਹੀਂ ਮਿਲੀ। ਸਾਨੂੰ ਸਿਰਫ ਇਹ ਪਤਾ ਲੱਗਾ ਅੱਜ ਤੱਕ ਇੱਥੋਂ ਦੀਆਂ ਡਾਂਗਾਂ ਹੀ ਮਸ਼ਹੂਰ ਨੇ। ਉਹ ਵੀ ਅੱਜ ਕੱਲ ਸੀਸੀਟੀ ਸ਼ੁਰੂ ਹੋਈ ਹੈ, ਡਾਂਗਾਂ ਵਾਲਾ ਕੰਮ ਵੀ ਇਹਨਾਂ ਦਾ ਇਨਸ਼ਾਅੱਲਾ ਖਤਮ ਹੋ ਜਾਏਗਾ। ਤੇ ਤੁਹਾਡਾ ਜਿਹੜਾ ਦਰਵਾਜ਼ਾ ਨਾ ਇਹ ਲਾ मेरा परला भाई ਉਹ ਭਾਈਜਾਨ ਇੱਕ ਕੜੀ ਸਾਡੀ ਹੋਈ ਹੈ ਖਤਮ। ਅੱਗੋਂ ਅਸੀਂ ਸਿਰਫ ਇਹੀ ਤੇ ਖੜਨਾ ਕੋਈ ਨਹੀਂ, ਹੁਣ ਇੱਕ ਪੰਜਾਬ ਦੀ ਬੜੀ ਮਸ਼ਹੂਰ ਸ਼ੈ ਆ ਜਿਹੜੀ ਕਿਸੇ ਵੀ ਪੰਜਾਬੀ ਕੋਲ ਜਾਓ ਤੇ ਉਹਦੀ ਸ਼ਾਨ ਚ ਇਜ਼ਾਫਾ ਕਰਦੀ, ਉਹ ਲੈਣ ਜਾ ਰਹੇ ਆ। ਤੇ ਕਿਉਂ ਭਾਈਜਾਨ? ਹਾਂਜੀ ਭਾਈ, ਉੱਥੇ ਜਾ ਕੇ ਤੇ ਫਿਰ ਤੁਹਾਨੂੰ ਦੱਸਨੇ ਅਗਲੀ ਗੱਲ ਹੁਣ ਉੱਥੇ ਸਾਡੀ ਜਿਹੜੀ ਮੁਲਾਕਾਤ ਹੈ ਉਹ ਠੀਕ ਰਵੇ। ਅੱਛਾ ਤੇ ਇਨਸ਼ਾਅੱਲਾ ਇਹ ਹੁਣ ਕੋਸ਼ਿਸ਼ ਤੇ ਇਹੀ ਕਰਾਂਗੇ ਕਿ ਮੁਲਾਕਾਤ ਇਹ ਪਹਿਲੀ ਤੇ ਆਖਰੀ ਨਾ ਹੋਵੇ। ਠੀਕ ਹੈ, ਅੱਗੋਂ ਮੁਲਾਕਾਤਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਵੇ ਤੇ ਇਨਸ਼ਾਅੱਲਾ ਅਸੀਂ ਨਾ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਨਵੀਂ ਜਿਹੜੀ ਨਾ ਉਹ ਗੱਲ ਲੈ ਕੇ ਆਈਏ। ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ, ਹਰ ਜਗ੍ਹਾ ਤੋਂ ਅਸੀਂ ਪੰਜਾਬੀ ਦੋਸਤ, ਪੰਜਾਬੀ ਮਹਿਮਾਨ ਸਾਡੇ ਬਣਨਗੇ। ਕਈਆਂ ਦੇ ਅਸੀਂ ਮੇਜ਼ਬਾਨ ਬਣਾਂਗੇ, ਕਈਆਂ ਦੇ ਅਸੀਂ ਮਹਿਮਾਨ ਬਣਾਂਗੇ। ਔਰ ਪੰਜਾਬੀ ਵਾਸਤੇ ਅਸੀਂ ਇਨਸ਼ਾਅੱਲਾ ਜਿਹੜੀ ਕੋਸ਼ਿਸ਼ ਸ਼ੁਰੂ ਕੀਤੀ ਹੈ ਨਾ, ਜਦੋਂ ਤੱਕ ਕੀ ਕਹਿੰਦੇ ਨੇ ਸਾਹ ਨੇ, ਜਾਨ ਚ ਜਾਨ ਹੈਗੀ ਹੈ, ਸਾਹ ਚੱਲ ਰਹੇ ਨੇ, ਇਨਸ਼ਾਅੱਲਾ ਅਸੀਂ ਉਹਨੂੰ ਪ੍ਰਵਾਨ ਚੜਾਉਣ ਦੀ ਬਿਲਕੁਲ ਕੋਸ਼ਿਸ਼ ਕਰਾਂਗੇ। ਤੇ ਸਾਰੀਆਂ ਗੱਲਾਂ ਹੀ ਐਜ ਨਹੀਂ ਦੱਸ ਦੇਣੀਆਂ, ਅਗਲੀ ਵੀਡੀਓ ਵਾਸਤੇ ਵੀ ਕੁਝ ਬਚਾਉਣਾ ਹੈ। ਕਿਉਂਕਿ ਉਹ ਭਾਈ ਦੀ ਮੈਂ ਗੱਲ ਕੱਟਣ ਲੱਗਾ ਵਾਂ, ਉਹ ਸਿਆਣੇ ਆਂਦੇ ਨੇ ਨਾ ਕਿ ਸਿਆਣਿਆਂ ਦੇ ਸਾਡਾ ਹਾਸਾ ਨਿਕਲ ਜਾਂਦਾ, ਉਹ ਅਸੀਂ ਬਾਅਦ ਚ ਦੱਸਾਂਗੇ ਸਾਡਾ ਹਾਸਾ ਕਿਉਂ ਨਿਕਲਦਾ। ਸਿਆਣੇ ਆਂਦੇ ਨੇ ਬੰਦਾ ਤਾਂ ਬਣਦਾ ਜੇ ਦੁੱਖ ਸੁੱਖ ਫੋਲਣ ਲੋਕ। ਅਸੀਂ ਲੋਕਾਂ ਨਾਲ ਜਿਵੇਂ ਆਪਣੀਆਂ ਪੀੜਾਂ, ਆਪਣੇ ਦੁੱਖ ਤੇ ਆਪਣੇ ਸੁੱਖ ਸਾਂਝੇ ਕਰਨ ਜਾਣਾ ਹੈ ਤੇ ਫਿਰ ਇਨਸ਼ਾਅੱਲਾ ਸਾਨੂੰ ਕੋਈ ਅੱਗੋਂ ਰਾਹ ਲੱਭੇਗਾ ਕਿ ਅਸੀਂ ਤੁਰਨਾ ਕਿਸ ਪਾਸੇ। ਗੱਡੀ ਨਾ ਮਾਰ ਦਿਓ ਇੱਧਰ ਸਾਈਡ ਤੇ, ਬਾਕੀ ਗੱਲਾਂ ਠੀਕ ਨੇ। ਗੱਡੀ ਤੁਹਾਨੂੰ ਮੈਂ ਸਿਖਾ ਦੇ ਦਿੱਤੀ ਹੈ। ਮਿਹਰਬਾਨੀ ਬੜੀ ਬੜੀ ਨਵਾਜ਼। ਅਸਲ ਚ ਗੱਲ ਇਹ ਹੈ ਕਿ ਸਿਖਾਈ ਇਹਨਾਂ ਨੇ ਮੈਨੂੰ, ਫਿਰ ਉਹ ਵੈਦਰ ਆਪਣਾ ਪ੍ਰੈਸ਼ਰ ਝਾੜਦਾ ਰਿਹਾ ਨਾ, ਉਹ ਜਦੋਂ ਮੈਨੂੰ ਸਿਖਾਈ ਨਾ ਮੇਰੇ ਤੇ ਵੀ ਝਾੜਦੇ ਨੇ, ਤੇ ਉਹ ਵੈਦਰ ਫਿਰ ਆਪਣੀ ਤਰ੍ਹਾਂ ਉਹ ਪੂਰੀ ਕਰਨਾ ਲੱਗਦਾ ਵਾਰੀ। ਸ਼ਰਗਿੱਦ ਹਮੇਸ਼ਾ ਸਾਦਾ ਨੇ ਚੜਾਈ ਨਹੀਂ ਕਰਦਾ। ਹਾਂਜੀ ਹਾਂਜੀ, ਉਹ ਸ਼ਰਗਿੱਦ ਨਹੀਂ ਰਹੇ। ਚਲੋ ਇਹ ਗੱਲਾਂ ਨੂੰ ਗਲਾ ਛੱਡੋ, ਅਸੀਂ ਪਹੁੰਚ ਗਏ ਮੇਨ ਬਾਜ਼ਾਰ ਜੀ ਭਾਈ, ਤੇ ਮੰਜ਼ਿਲ ਤੇ ਪਹੁੰਚ ਗਏ। ਮੰਜ਼ਿਲ ਤੇ ਵੀ ਅਸੀਂ ਆਲਮੋਸਟ ਪਹੁੰਚ ਹੀ ਗਏ ਆ। ਤੇ ਅਸੀਂ ਲੈਣ ਕੀ ਜਾ ਰਹੇ ਆ ਭਾਈਜਾਨ? ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਸਭ ਤੋਂ ਵੱਡੀ ਸ਼ੈ ਨਾ, ਆਪਣੀ ਜਾਨ ਤੋਂ ਵੀ ਵੱਡੀ ਸ਼ੈ ਜੇ ਤੁਸੀਂ ਕਿਸੇ ਨੂੰ ਦੇਣਾ ਚਾਹੁੰਦੇ ਹੋ ਨਾ, ਠੀਕ ਹੈ, ਜਾਨ ਤੋਂ ਵੱਡੀ ਦਾ ਮਤਲਬ ਹਰ ਸ਼ੈ ਤੋਂ ਵੱਡੀ ਸ਼ੈ। ਹਾਂਜੀ ਠੀਕ ਹੈ, ਸਭ ਤੋਂ ਪਿਆਰੀ ਇਨਸਾਨ ਨੂੰ ਜਾਨ ਹੁੰਦੀ, ਉਸ ਤੋਂ ਵੱਡੀ ਸ਼ੈ ਜੇ ਤੁਸੀਂ ਕਿਸੇ ਨੂੰ ਦੇਣਾ ਚਾਹੁੰਦੇ ਹੋ ਨਾ, ਉਹ ਹੋਵੇ ਪੱਗ। ਹਾਂ, ਇੱਜ਼ਤ ਨਾਲ ਇੱਜ਼ਤ ਵਟਾਣੀ ਹੈ, ਇੱਜ਼ਤ ਨਾਲ ਇੱਜ਼ਤ ਵਟਾਣੀ। ਤੇ ਅਸੀਂ ਆਪਣੇ ਜਿਨ੍ਹਾਂ ਸਾਨੂੰ ਸੱਦਿਆ ਹੈ ਉਹਨਾਂ ਵਾਸਤੇ ਪੱਗ ਖਰੀਦਣ ਜਾ ਰਹੇ ਹਾਂ। ਇਹਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਜਾਨ ਤੋਂ ਵੀ ਵੱਧ ਕੇ ਇੱਜ਼ਤ ਦੇਣੀ ਹੈ ਤਾਂ ਕਿ ਅਸੀਂ ਉਹਨਾਂ ਨੂੰ ਪੱਗ ਲੈ ਕੇ ਦੇ ਸਕੀਏ। ਬਿਲਕੁਲ ਇਸ ਤਰ੍ਹਾਂ। ਤੇ ਉਹ ਇਸ ਚੀਜ਼ ਦੇ ਹੱਕਦਾਰ ਅਨਮੋਲ ਤੋਹਫਾ ਹੈ ਪੰਜਾਬ ਦੀ ਰੀਤ ਤੇ ਰਵਾਇਤ ਹੈ ਜਿਹੜੀ ਅਸੀਂ ਭੁੱਲਦੇ ਜਾ ਰਹੇ ਹਾਂ। ਅਸੀਂ ਉਹਨੂੰ ਉਜਾਗਰ ਕਰਨ ਜਾ ਰਹੇ ਹਾਂ ਇਨਸ਼ਾਅੱਲਾ। ਹਰ ਬੰਦੇ ਕੋਲ ਜਿੱਥੇ ਅਸੀਂ ਬਹੁਤ ਜ਼ਿਆਦਾ ਅੱਗੇ ਕੋਈ ਸੋਚਿਆ ਤੁਹਾਨੂੰ ਨਹੀਂ ਦੱਸ ਸਕਦਾ ਕਿ ਕੀ ਆ ਰਿਹਾ ਹੈ, ਅਸਲ ਵਿੱਚ ਬਹੁਤ ਕੁਝ ਆ ਰਿਹਾ ਹੈ। ਤੇ ਅਸੀਂ ਹਰ ਬੰਦੇ ਕੋਲ ਜਿੱਥੇ ਵੀ ਜਾਵਾਂਗੇ ਹਰ ਸ਼ਾਇਦ ਨਾਲ ਜਾਵਾਂਗੇ ਇਨਸ਼ਾਅੱਲਾ। ਤੇ ਬਾਕੀ ਵੇਖਦੇ ਰਹੋ, ਸਫਰ ਨੂੰ ਸਬਸਕ੍ਰਾਈਬ ਕਰੋ। ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਨੇ। ਵੇਖੋਗੇ ਤੁਹਾਨੂੰ ਪੰਜਾਬ ਦਾ ਪਤਾ ਲੱਗੇਗਾ ਕਿ ਪੰਜਾਬੀ ਹਾਲੇ ਜ਼ਿੰਦਾ ਹੈ। ਤੇ ਦੂਸਰੀ ਗੱਲ ਸਾਡੀ ਹੈ ਹੈਲਪ ਜ਼ਰੂਰ ਕਰਨੀ ਹੈ ਕਿ ਭਾਈਜਾਨ ਫਲਾਣੀ ਚੀਜ਼ ਫਲਾਣੀ ਥਾਂ ਤੋਂ ਮਿਲਦੀ ਸੀ ਤੇ ਉਹ ਤੁਸੀਂ ਲੈ ਕੇ ਜਾਂਦੇ, ਉਹਦੇ ਨਾਲ ਇੱਜ਼ਤ ਵੀ ਵੱਧਦੀ ਤੇ ਉਹ ਚੀਜ਼ ਵੀ ਅੱਛੀ ਸੀ। ਠੀਕ ਹੈ, ਉਹ ਸਾਨੂੰ ਕਮੈਂਟਸ ਵਿੱਚ ਨਾ ਤੁਸੀਂ ਜ਼ਰੂਰ ਦੱਸਣਾ। ਲਾਜ਼ਮੀ ਦੱਸਿਓ ਸਾਨੂੰ ਨਾ। ਅਸਲ 'ਚ ਸ਼ੁਰੂ ਦੇ ਅਸੀਂ ਘਰ ਬੈਠੇ ਹਾਂ ਪਰ ਏਡਾ ਕੋ ਖਾਸ ਪਤਾ ਨਹੀਂ ਹੈ ਸ਼ੇਖਪੁਰੇ ਦਾ। ਤੇ ਜੇ
ਕੋਈ ਬੰਦਾ ਜਾਣਦਾ ਹੈ ਸ਼ੇਖਪੁਰੇ ਤੇ ਮਲਹੇਕਾ ਇਲਾਕੇ ਦੇ ਵਿੱਚ ਵੀ ਅਗਰ ਕੋਈ ਜਾਣਦਾ ਤੇ ਸਾਨੂੰ ਲਾਜ਼ਮੀ ਦੱਸੋ ਤੇ ਆਓ ਬਾਈ ਤਰਾਵੀ ਪੈਨ ਹਾਂਜੀ ਬਾਟ ਸਾਹਿਬ ਤੇ ਸਾਈਡ ਵੀ ਹੋ ਇਹ ਕਿਤੇ ਪਹੁੰਚ ਗਏ ਜੀ ਆਜਾ ਐਂ ਬਾਜ਼ਾਰ ਦਾ ਰਕਮਾ ਕੇ ਬਾਜ਼ਾਰ ਨੂੰ ਦਾ ਰਕਮਾ ਕੇ ਹਾਉ ਸਰ ਦੱਸਣਾ ਕੀ ਲੈਣਾ ਹੈ अगर मेरे साथ आना तो रोना नहीं है मेरे साथ आ रहे हैं मुझे नहीं अच्छा लगता क्यों मार रहे हो बच्चे चलो भी आओ ਐ ਅੰਸਾਲੇ ਇੱਧਰ ਕਰੋ ਯਾਰ ਐ ਅੰਸਾਲੇ ਭਾਜੀ ਆਜੋ ਤੁਹਾਨੂੰ ਨਾਲ ਭਾਈ ਇਹਨਾਂ ਕੋਲ ਹੁੰਦਾ ਕੀ ਮੇਰਾ ਖਿਆਲ ਉੱਤੇ ਜਾਣਾ ਪੈਣਾ वालेकुम सलाम भाई क्या हाल ठीक ठाक ठीक है ਆਲੋ ਭਾਈ ਕੀ ਹਾਲ ਹੈ हाँ मैं एक पग चाहिए मिल जाएगी ਪੱਗ ਇੱਥੋਂ ਮਿਲੇਗੀ